अस्सलाम वालेकुम। ਇਹ ਮੁੰਡਾ ਫੈਸਲਾਬਾਦ ਦਾ PhD ਕਰਦਾ ਸੀ ਵਿਆਹ ਤੇ ਫਰੀਜ਼ ਕਰਾ ਕੇ ਆਏ ਆ ਤੇ ਅੱਗੇ ਡਿਲੀਵਰੀ ਕਰਦਾ ਸੀ ਤਾਂ ਹੁਣ ਪੈਟਰੋਲ ਪੰਪ ਤੇ ਲੱਗਾ ਅਜੇ। ਯਾਰ ਤੁਸੀਂ PhD ਤੁਹਾਡੇ ਮੁੰਡੇ ਜਿਹੜੇ ਨੇ ਉਹ ਇੱਥੇ ਲੱਗੇ ਨੇ ਸਟੋਰਾਂ ਤੇ, ਕੀ ਮਕਸਦ ਹੈ ਤਾਲੀਮ ਦਾ ਜਿਹੜੀ ਤੁਸੀਂ ਸਾਡੇ ਅੱਜ ਮੈਨੂੰ ਗੋਂਦਲ ਹੈ ਮੇਰਾ ਯਾਰ, ਉਹ ਐਗਰੀਕਲਚਰ ਯੂਨੀਵਰਸਿਟੀ ਤੋਂ 4 ਸਾਲ ਦੀ ਉਹਨੇ ਡਿਗਰੀ ਕੀਤੀ ਸੀ, ਫਿਰ ਉਹਨੇ ਲਾਅ ਕੀਤਾ, ਹੁਣ ਫਿਰ ਇੱਥੋਂ ਲਾਅ ਕਰ ਰਿਹਾ ਤੇ ਹੁਣ ਕਹਿ ਰਿਹਾ ਸੀ ਘੁੰਮਣ ਸਾਹਿਬ ਕੀ ਕਰਾਂ ਅੱਗੂ। ਮੈਂ ਕਿਹਾ ਪੁੱਤਰ ਇੱਕ ਵਾਰੀ ਫੇਰ ਲਾਅ ਕਰ ਜੇ ਇੱਥੇ ਰਹਿਣੀ ਤੇ। ਆਂਦਾ ਸੋਚ ਰਿਹਾ ਮੈਂ PhD ਦਾਖਲਾ ਲੈ ਲਾਂ ਤਾਂ ਕਿ ਉਹ ਜਿਹੜਾ 5 ਸਾਲ ਦਾ ਵੀਜ਼ਾ ਲੱਭ ਜੇ ਤੇ ਬੱਚੇ 2 ਪਾਕਿਸਤਾਨ ਨੇ, ਬੀਵੀ ਪਾਕਿਸਤਾਨ ਨੇ, ਤੇ ਕੀ ਸਾਡੀ ਯਾਰ ਜ਼ਿੰਦਗੀ 2 ਹਿੱਸਿਆਂ 'ਚ ਵੰਡ ਕੱਤੀ ਏ। ਅੱਧਾ ਪਾਕਿਸਤਾਨ ਜਿਹੜਾ 40-50 ਲੱਖ ਬੰਦਾ ਸਾਊਦੀ ਅਰਬ ਬੈਠਾ ਹੈ, ਬੀਵੀਆਂ ਉਹਨਾਂ ਦੀਆਂ ਪਾਕਿਸਤਾਨ ਬੈਠੀਆਂ ਨੇ, ਸਾਡਾ ਅੱਧਾ ਪਿੰਡ ਸਾਊਦੀ ਅਰਬ ਬੈਠਾ ਹੈ। ਕਿਉਂ ਭਾਈ ਕਿਉਂ ਨਹੀਂ ਕੋਈ ਬੰਦਾ ਸਵਾਲ ਪੁੱਛ ਰਿਹਾ? ਆ ਮੌਲਵੀ ਕੋਈ ਇਹਦੇ ਤੇ ਬੋਲਦਾ ਨਾ ਕੋਈ ਹੋਰ ਬੋਲਦਾ ਕਿ ਸਾਡੇ ਮੁਕੱਦਰ 'ਚ ਕਿਉਂ ਹੈ? ਜਾਪਾਨ, ਜਰਮਨੀ, ਤੁਰਕੀ, ਚੀਨ, ਮਲੇਸ਼ੀਆ, ਇੰਡੋਨੇਸ਼ੀਆ, ਕੋਰੀਆ, ਇਹਨਾਂ ਦੇ ਮੁਕੱਦਰ 'ਚ ਕਿਉਂ ਨਹੀਂ ਹੈ? ਸਿਰਫ ਇੱਕ ਹੀ ਵਜ੍ਹਾ ਕਿ ਆਪਣੇ ਬੱਚਿਆਂ ਦੀ 30-35 ਸਾਲ ਉਮਰ ਤੁਸੀਂ ਜ਼ਾਇਆ ਕਰ ਛੜੀ ਏ ਅੰਗਰੇਜ਼ੀ ਸਿੱਖਣ 'ਚ। ਜਿਹੜੇ ਪੜ੍ਹ ਨਹੀਂ ਸਕੇ ਉਹ ਸਾਊਦੀ ਅਰਬ 'ਚ ਮਜ਼ਦੂਰੀਆਂ ਕਰਨ ਡੇ ਨੇ, ਜਿਹੜੇ ਇੰਗਲਿਸ਼ 'ਚ ਤੁਸੀਂ ਫੇਲ ਕਰ ਛੜੇ ਸਨ, ਜਿਹੜੇ ਤੁਸੀਂ ਇੰਗਲਿਸ਼ 'ਚ ਪਾਸ ਕਰ ਛੜੇ ਨੇ ਉਹ ਯੂਰਪ 'ਚ ਕਰ ਰਹੇ ਨੇ ਤੁਸੀਂ। ਲੇਕਿਨ ਕੋਈ ਹੁਨਰ ਨਹੀਂ ਸਿਖਾਉਣਾ ਆਪਣੀ ਜ਼ੁਬਾਨ 'ਚ, ਨਾ ਜਦੀਦ ਤਰੀਕੇ ਕਿਸਾਨਾਂ ਨੂੰ ਸਿਖਾਉਣੇ ਨੇ, ਨਾ ਕਿਸਾਨ ਨੂੰ ਚੁੱਕਣਾ। ਤਰੱਕੀ ਦਾ ਇੱਕੋ ਹੀ ਜ਼ਰੀਆ ਕਿਸਾਨ ਪੈਦਾਵਾਰ ਕਰੇਗਾ, ਹੁਨਰਮੰਦ ਜਿੰਜ ਜਰਮਨੀ ਡਿਪਲੋਮੇ ਹੁੰਦੇ ਨੇ ਆਪਣੀ ਜ਼ੁਬਾਨ 'ਚ ਕਰਾਓਗੇ, ਉਹ ਚੀਜ਼ਾਂ ਬਣਾਉਣਗੇ, ਚੀਨ ਹਾਰ ਵੇਚ ਕੇ ਤਰੱਕੀ ਕਰੋਗੇ। ਇਹ ਤਾਂ ਨਹੀਂ ਕੋਈ ਤਰੱਕੀ ਕਿ ਤੁਸੀਂ ਆਪਣੇ MPhil PhD ਮੁੰਡਿਆਂ ਨੂੰ ਇੱਥੇ ਸਟੋਰਾਂ ਤੇ ਲਵਾਏ ਆ।